ਰੱਬ ਦਾ ਵਾਸਤਾ ਹੁਣ ਇੰਨੀ ਕੁ ਗੱਲ ਕਰਨੀ ਤੇ ਬੰਦ ਕਰ ਦਿਓ ਕਿ ਹਿੰਦੁਸਤਾਨ ਦੇ ਵਿੱਚ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਕਿੰਨਾ ਕੁ ਅਹਿਸਾਸ ਕਰਨਾ ਆ, ਕਿੰਨੇ ਕੁ ਦਹਾਕੇ ਹੋਰ ਲੱਗਣੇ ਆ ਸਾਨੂੰ ਅਹਿਸਾਸ ਹੁੰਦਿਆਂ। ਘੱਟੋ ਘੱਟ ਹੁਣ ਤੇ ਇੱਕ ਪਲੇਟਫਾਰਮ ਤੇ ਆ ਜਾਣਾ ਚਾਹੀਦਾ ਹੈ ਨਾ ਕਿ ਬਿਨਾਂ ਖਾਲਿਸਤਾਨ ਤੋਂ ਨਾ ਪੰਜਾਬ ਦਾ ਸਰਨਾ ਤੇ ਨਾ ਸਿੱਖਾਂ ਦਾ ਸਰਨਾ। ਕੋਈ ਲੀਡਰ ਆ ਕੇ ਸਾਨੂੰ ਦੋ ਵਾਰੀ ਜਿਹੜੀਆਂ ਗੱਲਾਂ ਕਰਦਾ ਕਿ ਇੰਨਾ ਨੁਕਸਾਨ ਹੋ ਗਿਆ, ਅਸੀਂ ਸ਼ਹਾਦਤਾਂ ਨੁਕਸਾਨ ਗਿਣਦੇ ਆ, ਤੇ ਜੇ ਨੁਕਸਾਨ ਹੋਇਆ ਵੀ ਆ ਤੇ ਦੱਸੋ ਨੁਕਸਾਨ ਝੱਲ ਕੇ ਫੇਰ ਦੁਬਾਰਾ ਪਿੱਛੇ ਜਾਣਾ ਹੈ? ਸੋ ਨੁਕਸਾਨ ਜੇ ਝੱਲਿਆ ਵੀ ਆ ਤਾਂ ਫਿਰ ਅੱਗੇ ਵਧੀਏ। ਅਮਰੀਕਾ ਦੀ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਯੂਕੇ ਦੇ ਲੰਡਨ ਤੱਕ, ਨਿਊਯਾਰਕ ਸ਼ਹਿਰ ਤੱਕ, ਕੈਨੇਡਾ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਤੇ ਖਾਲਿਸਤਾਨ ਦੇ ਬੈਨਰਾਂ ਦੇ ਨਾਲ ਤੇ ਗੁਰਦੁਆਰਿਆਂ ਤੋਂ ਲੈ ਕੇ ਉੱਥੇ ਦੀਆਂ ਜਿਹੜੀਆਂ ਅਸੈਂਬਲੀਜ਼ ਨੇ ਉਹਦੇ ਵਿੱਚ ਸਾਡੇ ਇਸ ਘੱਲੂਘਾਰੇ ਨੂੰ ਯਾਦ ਕਰਨ ਦੀਆਂ ਅਰਦਾਸਾਂ ਹੁੰਦੀਆਂ ਨੇ। ਸੰਘਰਸ਼ ਅੱਗੇ ਵੱਧਦਾ ਆ। ਸੋ ਜੇ ਸਾਡਾ ਡਾਇਸਪੋਰਾ ਸਾਡੇ ਸੰਘਰਸ਼ ਨੂੰ ਉਸ ਲੈਵਲ ਤੇ ਲੈ ਕੇ ਜਾ ਰਿਹਾ ਦੁਨੀਆ ਨੂੰ ਦੱਸਣ ਦੇ ਲਈ ਕਿ ਭਾਈ ਸਾਡਾ ਸੰਘਰਸ਼ ਖਾਲਿਸਤਾਨ ਦਾ ਆ, ਤੇ ਫਿਰ ਦੱਸੋ ਜਿਹੜੇ ਪੰਜਾਬ ਵਾਲੇ ਅਸੀਂ ਆ, ਕੀ ਸਾਡਾ ਇਹ ਕੰਮ ਰਹਿ ਗਿਆ ਹੁਣ ਵੀ ਅਸੀਂ ਆਪਣੇ ਖਾਲਿਸਤਾਨ ਦਾ ਨਾਂ ਲੈਣਾ ਵੀ ਗੁਨਾਹ ਸਮਝੀਏ? ਇਸ ਘੱਲੂਘਾਰੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਇੰਡੀਆ ਪ੍ਰਚਾਰ ਕਰਦਾ ਆ, ਉਸ ਪ੍ਰਚਾਰ ਦਾ ਜਵਾਬ ਦੇਣ ਦੇ ਲਈ ਤੇ ਇੰਡੀਆ ਦਾ ਨੈਰੇਟਿਵ ਭੰਨਣ ਦੇ ਲਈ ਇਹੋ ਜਿਹੇ ਮਾਰਚ ਕਰਨੇ, ਸਮਾਗਮ ਕਰਨੇ ਹਰ ਸਿੱਖ ਦਾ ਫਰਜ਼ ਆ। ਕਿ ਹਿੰਦੁਸਤਾਨ ਨੇ ਪ੍ਰਚਾਰ ਇੰਨਾ ਗਲਤ ਕੀਤਾ ਖਾਲਿਸਤਾਨ ਨੂੰ ਲੈ ਕੇ ਕਿ ਸਿੱਖਾਂ ਨੂੰ ਛੱਡ ਕੇ ਬਾਕੀਆਂ ਨੂੰ ਐਂ ਲੱਗਦਾ ਵੀ ਜੇ ਖਾਲਿਸਤਾਨ ਬਣ ਗਿਆ ਤੇ ਪਤਾ ਨਹੀਂ ਇਹਨਾਂ ਸਾਡੀਆਂ ਦੁਕਾਨਾਂ ਵੀ ਚੱਲਣ ਦੇਣੀਆਂ ਕਿ ਨਹੀਂ ਚੱਲਣ ਦੇਣੀਆਂ। ਖਾਲਿਸਤਾਨ ਕੱਲਾ ਦਮਾਲਿਆਂ ਵਾਲਿਆਂ ਦਾ ਜਾਂ ਕੱਲਾ ਪੱਗਾਂ ਵਾਲਿਆਂ ਦਾ ਜਾਂ ਕੱਲੇ ਕਾਤਰੇ ਵਾਲਿਆਂ ਦਾ ਨਹੀਂ ਬਣਨਾ। ਇਹਦੇ ਵਿੱਚ ਸਾਡੇ ਹਿੰਦੂ ਭਰਾਵਾਂ ਵੀ ਰਹਿਣਾ, ਇਹਦੇ ਵਿੱਚ ਮੁਸਲਮਾਨਾਂ ਵੀ ਰਹਿਣਾ, ਈਸਾਈਆਂ ਵੀ ਰਹਿਣਾ, ਕਾਮਰੇਡਾਂ ਵੀ ਰਹਿਣਾ। ਹਰ ਕਿੱਤੇ ਦੇ ਲੋਕ ਰਹਿਣਗੇ, ਹਰ ਧਰਮ ਦੇ ਲੋਕ ਰਹਿਣਗੇ, ਸਾਰਿਆਂ ਨੂੰ ਬਰਾਬਰਤਾ ਮਿਲੇਗੀ। ਨਾ ਕਿ ਹਿੰਦੁਸਤਾਨ ਵਾਂਗੂ ਇਹ ਵੇਖਿਆ ਜਾਏਗਾ ਵੀ ਜੇ ਇਹਦੇ ਸਿਰ ਤੇ ਪੱਗ ਆ ਤੇ ਇਹਦੇ ਲਈ ਕਾਨੂੰਨ ਹੋਰ, ਜੇ ਇਹਦੇ ਸਿਰ ਦੇ ਉੱਤੇ ਪੱਗ ਨਹੀਂ ਆ ਤੇ ਮੱਥੇ ਤੇ ਟਿੱਕਾ ਆ ਤੇ ਇਹਦੇ ਲਈ ਕਾਨੂੰਨ ਹੋਰ। ਅਸੀਂ ਹਿੰਦੁਸਤਾਨ ਨਹੀਂ ਆ, ਅਸੀਂ ਇੱਕ ਮੁਲਕ ਖਾਲਿਸਤਾਨ ਆ ਤੇ ਸਾਡਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੋਏਗਾ, ਸਰਬਸਾਂਝੀ ਵਾਲਦਾ ਦਾ ਹੋਏਗਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਔਰ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸੜਕਾਂ ਦੇ ਉੱਤੇ ਉਤਰ ਕੇ ਆਪਣੇ ਜਜ਼ਬਾਤਾਂ ਦਾ ਮੁਜ਼ਾਹਰਾ ਕਰ ਰਹੀ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ। ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਜਦੋਂ ਵੀ ਜੂਨ 1984 ਘੱਲੂਘਾਰੇ ਦਾ ਜ਼ਿਕਰ ਆਉਂਦਾ ਆ ਤੇ ਇੱਕ ਬੜਾ ਸਾਂਝਾ ਜਿਹੜਾ ਬਿਆਨਬਾਜ਼ੀ ਕੀਤੀ ਜਾਂਦੀ ਆ, ਇੱਕ ਸਾਡੇ ਆਮ ਸਿੱਖ ਤੋਂ ਲੈ ਕੇ ਵੱਡੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਤੱਕ ਸਮੂਹ ਇੱਕ ਜਿਹੜੀ ਬੜੀ ਬਿਆਨਬਾਜ਼ੀ ਕੀਤੀ ਜਾਂਦੀ ਆ ਤੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਇਹ ਆ ਕਿ ਭਾਈ ਸਾਡੇ ਆਪਣੇ ਮੁਲਕ ਨੇ ਸਾਡੇ ਉੱਤੇ ਹਮਲਾ ਕਰਤਾ ਹੈ। ਇਹ ਭੁਲੇਖਾ ਜਿਹੜਾ ਸਾਡਾ ਆ ਉਹ ਪਤਾ ਨਹੀਂ ਵੀ ਸਾਡੇ ਪੰਜਾਬ ਦੇ ਲੋਕਾਂ ਦਾ ਜਾਂ ਸਿੱਖਾਂ ਦਾ ਜਾਂ ਸਾਡੀਆਂ ਸੰਸਥਾਵਾਂ ਦਾ ਕਦਣ ਦੂਰ ਹੋਣਾ। ਇਹ ਮੰਨ ਲਓ ਇਹ ਹਿੰਦੁਸਤਾਨ ਨੂੰ ਕੋਈ ਭੁਲੇਖਾ ਨਹੀਂ। ਉਹਨੂੰ ਪਤਾ ਸੀ ਕਿ ਮੈਂ ਆਪਣੇ ਤਖਤ ਦੀ ਫੌਜ ਦੂਸਰੇ ਤਖਤ ਦੀ ਫੌਜ ਦੇ ਉੱਤੇ ਚਾੜਨੀ ਆ, ਮੈਂ ਆਪਣੇ ਮੁਲਕ ਦੀ ਫੌਜ ਇਹਦਾ ਹਮਲਾ ਜਿਹੜਾ ਆ ਆਪਣੀ ਫੌਜ ਦੇ ਨਾਲ ਦੂਸਰੇ ਮੁਲਕ ਦੇ ਉੱਤੇ ਕਰਨਾ ਆ। ਪਰ ਪਤਾ ਨਹੀਂ ਵੀ ਐਡਾ ਵੱਡਾ ਘੱਲੂਘਾਰਾ ਝੱਲ ਕੇ ਵੀ, ਨਸਲਕੁਸ਼ੀ ਝੱਲ ਕੇ ਵੀ, ਐਡੀ ਜੰਗ ਲੜ ਕੇ ਵੀ
ਸਾਡੀਆਂ ਸੰਸਥਾਵਾਂ ਦੇ, ਸਾਡੇ ਆਗੂਆਂ ਦੇ ਤੇ ਸਾਡੇ ਸਿੱਖਾਂ ਦੇ ਖਾਸ ਤੌਰ ਦੇ ਉੱਤੇ ਮਨਾਂ ਦੇ ਵਿੱਚੋਂ ਇਹ ਭੁਲੇਖਾ ਅਜੇ ਤੱਕ ਦੂਰ ਕਿਉਂ ਨਹੀਂ ਹੋਇਆ ਕਿ ਭਾਈ ਜੇ ਇਹ ਮੁਲਕ ਸਾਡਾ ਹੀ ਹੁੰਦਾ ਤੇ ਫਿਰ ਸਾਡੇ ਉੱਤੇ ਹਮਲਾ ਕਰਦਾ ਹੀ ਕਿਉਂ। ਇੱਥੇ ਇਹ ਨਹੀਂ ਕਿ ਸਾਡੀਆਂ ਜਾਇਜ਼ ਮੰਗਾਂ ਸੀ ਜਾਂ ਇਹ ਜਿਹੜਾ ਤਰੀਕਾ ਕਹਿੰਦੇ ਨੇ ਕਿ ਇੱਥੇ ਅੱਤਵਾਦੀ ਬਹਿ ਗਏ ਸੀ ਇਹਨਾਂ ਦੇ ਕਹਿਣ ਦੀ ਭਾਸ਼ਾ ਦੇ ਮੁਤਾਬਕ, ਉਹਦੇ ਬਾਵਜੂਦ ਵੀ ਜੇ ਤੁਸੀਂ ਵੇਖੋ ਤੇ ਇਸ ਮੂਵਮੈਂਟ ਨਾਲੋਂ ਕਿਤੇ ਜ਼ਿਆਦਾ ਵਾਇਲੈਂਸ, ਕਿਤੇ ਜ਼ਿਆਦਾ ਵੱਧ ਜਿਹੜਾ ਅਤਿਆਚਾਰ ਜਾਂ ਕਿਤੇ ਜ਼ਿਆਦਾ ਇਹਨਾਂ ਦੀ ਭਾਸ਼ਾ ਵਾਲਾ ਜਿਹੜਾ ਹਥਿਆਰਾਂ ਦੀ ਵਰਤੋਂ ਆ ਉਹ ਹਿੰਦੁਸਤਾਨ ਦੇ ਬਹੁਤ ਸਾਰੇ ਥਾਵਾਂ ਤੇ ਹੋ ਚੁੱਕੀ ਸੀ, ਪਰ ਹਿੰਦੁਸਤਾਨ ਨੇ ਕਦੀ ਆਪਣੀਆਂ ਫੌਜਾਂ ਨਹੀਂ ਵਰਤੀਆਂ ਉਹਨਾਂ ਲੋਕਾਂ ਦੇ ਉੱਤੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹਿੰਦੁਸਤਾਨ ਸਾਡਾ ਆਪਣਾ ਮੁਲਕ ਆ, ਪਰ ਪੰਜਾਬ ਉਹਨਾਂ ਨੂੰ ਸਾਫ਼ ਪਤਾ ਸੀ ਕਿ ਭਾਈ ਪੰਜਾਬ ਇਹ ਜਿਹੜਾ ਹੈ ਹਿੰਦੁਸਤਾਨ ਦਾ ਹਿੱਸਾ ਨਹੀਂਗਾ। ਸੋ ਮੇਰੀ ਪਹਿਲੀ ਬੇਨਤੀ ਆਪਣੇ ਸਿੱਖ ਭਰਾਵਾਂ ਨੂੰ, ਸਮੂਹ ਪੰਜਾਬੀਆਂ ਨੂੰ ਔਰ ਖਾਸ ਤੌਰ ਦੇ ਉੱਤੇ ਅਲੱਗ-ਅਲੱਗ ਸੰਸਥਾਵਾਂ ਦੇ ਮੁਖੀਆਂ ਨੂੰ ਆ ਕਿ ਰੱਬ ਦਾ ਵਾਸਤਾ ਹੁਣ ਇੰਨੀ ਕੁ ਗੱਲ ਕਰਨੀ ਤੇ ਬੰਦ ਕਰ ਦਿਓ ਕਿ ਹਿੰਦੁਸਤਾਨ ਦੇ ਵਿੱਚ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਕਿੰਨਾ ਕੁ ਅਹਿਸਾਸ ਕਰਨਾ ਹੈ, ਕਿੰਨੇ ਕੁ ਦਹਾਕੇ ਹੋਰ ਲੱਗਣੇ ਆ ਸਾਨੂੰ ਅਹਿਸਾਸ ਹੁੰਦਿਆਂ। ਕੋਈ ਗੱਲ ਹੋ ਜਾਏ ਨਿੱਕੀ ਮੋਟੀ ਅੱਜ ਵੀ ਤੇ ਇੱਕ ਘੜਿਆ ਘੜਾਇਆ ਬਿਆਨ ਪਿਛਲੇ ਕਈ ਦਹਾਕਿਆਂ ਦਾ ਸਾਡੇ ਆਗੂ ਦੇਣਾ ਸ਼ੁਰੂ ਕਰ ਦਿੰਦੇ ਜੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਹੱਦ ਹੋ ਗਈ ਸਾਡੇ ਵਾਲੀ। ਇੰਨੇ ਸਾਡੇ ਅਹਿਸਾਸ ਕੱਚੇ ਹੋ ਗਏ ਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਝੱਲ ਕੇ ਵੀ ਸਾਨੂੰ ਅਜੇ ਤੱਕ ਅਹਿਸਾਸ ਹੀ ਨਹੀਂ ਹੋਇਆ ਗੁਲਾਮੀ ਦਾ। ਸੋ ਕਦੋਂ ਅਹਿਸਾਸ ਹੋਣਾ ਸਾਨੂੰ? ਸੋ ਹਿੰਦੁਸਤਾਨ ਵੱਲੋਂ ਇਹ ਗੱਲ ਬੜੀ ਸਾਫ਼ ਹੀ, ਇਹ ਹੁਣ ਭੁਲੇਖੇ ਸਾਡੇ ਮਨਾਂ ਦੇ ਵਿੱਚ ਆ ਵੀ ਅਸੀਂ ਇਹਨਾਂ ਨੂੰ ਕਦੋਂ ਦੂਰ ਕਰਨਾ ਹੈ। ਉਹਦੇ ਬਾਵਜੂਦ ਅਗਲੀ ਗੱਲ ਵੀ, ਜਿੱਥੇ ਅੱਜ ਸਿੱਖ ਸਾਡੇ ਆ ਕੇ ਖੜ ਗਏ ਨੇ, ਤੁਸੀਂ ਆਪਣੇ ਮਨਾਂ ਦੇ ਵਿੱਚ ਇੱਕ ਗੱਲ ਸੋਚ ਕੇ ਵੇਖੋ ਕਿ ਉਸ ਸਮੇਂ ਦਾ ਧਰਮ ਯੁੱਧ ਮੋਰਚਾ ਜਿਹਨੂੰ ਆਨੰਦਪੁਰ ਸਾਹਿਬ ਦਾ ਮਤਾ ਵੀ ਕਿਹਾ ਜਾਂਦਾ, ਉਹਦੀਆਂ ਮੰਗਾਂ ਦੇ ਲਈ ਸੰਘਰਸ਼ ਲੜਿਆ ਜਾ ਰਿਹਾ ਸੀ ਔਰ ਹਿੰਦੁਸਤਾਨ ਨੇ ਉਹਦੇ ਵਿੱਚੋਂ ਕੋਈ ਵੀ ਮੰਗ ਮੰਨੀ ਨਹੀਂ। ਤੇ ਤੁਸੀਂ ਇਹ ਸੋਚ ਕੇ ਵੇਖੋ ਕਿ ਜਿਹੜੀ 5.5 ਦਹਾਕੇ ਪਹਿਲਾਂ, ਮਾਫ ਕਰਨਾ 4.5 ਦਹਾਕੇ ਦਾ ਸਮਾਂ ਜਿਹੜਾ ਬੀਤ ਚੱਲਿਆ ਤੇ 5 ਦਹਾਕੇ ਪਹਿਲਾਂ ਦੀ ਜਿਹੜੀ ਮੰਗ ਸੀ, ਹਿੰਦੁਸਤਾਨ 5 ਦਹਾਕੇ ਪਹਿਲਾਂ ਉੱਥੇ ਖੜਿਆ ਸੀ ਕਿ ਮੈਂ ਇਹਨਾਂ ਦੀ ਕੋਈ ਵੀ ਜਿਹੜੀ ਜਾਇਜ਼ ਜਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਗੈਰ ਜਾਇਜ਼ ਮੰਗ ਹੈ ਮੈਂ ਕੋਈ ਵੀ ਨਹੀਂ ਮੰਨਣੀ। ਤੇ ਉਹਨੇ ਉਸ ਆਨੰਦਪੁਰ ਸਾਹਿਬ ਦੇ ਮਤੇ ਦੀ ਕਿਸੇ ਵੀ ਮੰਗ ਨੂੰ ਜਿਹੜਾ ਨਾ ਮੰਨਦੇ ਹੋਏ 5 ਦਹਾਕੇ ਪਹਿਲਾਂ ਇਹ ਰਵੱਈਆ ਅਖਤਿਆਰ ਕਰ ਲਿਆ ਸੀ ਕਿ ਮੈਂ ਇਹਨਾਂ ਦੀ ਕੋਈ ਗੱਲ ਨਹੀਂ ਮੰਨਣੀ। ਉਹਦੇ ਲਈ ਭਾਵੇਂ ਮੈਨੂੰ ਕਿਸੇ ਪੱਧਰ ਤੇ ਵੀ ਜਾਣਾ ਪਵੇ, ਕਿਸੇ ਵੀ ਤਰ੍ਹਾਂ ਦਾ ਵੱਡੇ ਤੋਂ ਵੱਡਾ ਹਮਲਾ ਕਰਨਾ ਪਵੇ। ਤੇ ਫਿਰ ਜਿਹੜੇ ਸਾਡੇ ਸਿੱਖ ਅੱਜ ਵੀ ਜਾਂ ਪੰਜਾਬੀ ਭਰਾ ਰਵਾਇਤੀ ਪਾਰਟੀਆਂ ਦੇ ਮਗਰ ਲੱਗ ਕੇ ਅੱਜ ਵੀ ਉਸੇ ਖੜੇ ਨੇ 5 ਦਹਾਕੇ ਪਿੱਛੇ ਹੀ ਕਿ ਭਾਈ ਅਸੀਂ ਆਨੰਦਪੁਰ ਸਾਹਿਬ ਦਾ ਮਤਾ ਲੈਣਾ, ਸਾਡੀਆਂ ਮੰਗਾਂ ਉਹ ਨੇ। ਤੇ ਭਰਾਵੋ ਫਿਰ ਸੋਚ ਕੇ ਵੇਖੋ ਕਿ 5 ਦਹਾਕੇ ਦੀਆਂ ਸ਼ਹਾਦਤਾਂ, 5 ਦਹਾਕਿਆਂ ਦੇ ਵਿੱਚ ਝੱਲਿਆ ਗਿਆ ਇਸ ਕੌਮ ਵੱਲੋਂ ਤਸ਼ੱਦਦ ਜਾਂ ਪੂਰੇ ਘੱਲੂਘਾਰੇ ਜਾਂ ਜੈਨੋਸਾਈਡ, ਉਹ ਸਿਰਫ ਅਸੀਂ ਇਸੇ ਕਰਕੇ ਝੱਲੇ ਸੀ ਵੀ ਜਿਹੜੇ ਇਹਨਾਂ ਹਮਲਿਆਂ ਤੋਂ ਪਹਿਲਾਂ ਮੰਗਾਂ ਸੀ ਉੱਥੇ ਖੜੇ ਰਹੀਏ। ਕਿ ਅਸੀਂ ਅੱਜ ਵੀ ਸਮਝ ਕੇ ਬੇਸਮਝ ਹੋਏ ਬੈਠੇ ਆ ਜਾਂ ਸਾਡੀ ਵਾਕਿਆ ਸਮਝ ਇੱਥੇ ਕ ਖੜ ਗਈ ਆ ਕਿ ਅਸੀਂ ਅੱਜ ਵੀ ਉਹ 5 ਦਹਾਕੇ ਪੁਰਾਣੀਆਂ ਮੰਗਾਂ ਦੇ ਉੱਤੇ ਖੜੇ ਰਹਿਣਾ ਤੇ ਉੱਤੇ ਸੰਘਰਸ਼ ਕਰਨਾ। ਸੋ ਆਪਣਾ ਸੰਘਰਸ਼ ਸਾਡਾ ਜਿਹੜਾ ਆ ਉਹ ਬੜਾ ਸਾਫ਼ ਹੋਣਾ ਚਾਹੀਦਾ ਆ, ਪੂਰਾ ਧੜੱਲੇ ਦੇ ਨਾਲ, ਨਤੜਕ ਹੋ ਕੇ, ਖੁੱਲ੍ਹ ਦਿਲੀ ਦੇ ਨਾਲ ਤੇ ਪੂਰੀ ਖੁੱਲੀ ਆਵਾਜ਼ ਦੇ ਵਿੱਚ, ਉੱਚੀ ਆਵਾਜ਼ ਦੇ ਵਿੱਚ ਜਦੋਂ ਤੱਕ ਅਸੀਂ ਨਹੀਂ ਨਾ ਕਹਿੰਦੇ ਕਿ ਭਾਈ ਸਾਡਾ ਹੁਣ ਸੰਘਰਸ਼ ਸਿਰਫ ਤੇ ਸਿਰਫ ਖਾਲਿਸਤਾਨ ਦਾ, ਕਿਸੇ ਨੇ ਨਾਲ ਤੁਰਨਾ ਤੁਰੇ, ਨਹੀਂ ਤੁਰਨਾ ਨਾ ਤੁਰੇ, ਕਿਸੇ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਨਾ ਆਵੇ, ਪਰ ਘੱਟੋ ਘੱਟ ਸਾਡੀ ਸਿੱਖ ਲੀਡਰਸ਼ਿਪ ਨੂੰ ਤੇ ਸਿੱਖ ਪੋਲਿਟਿਕਸ ਦੇ ਵਿੱਚ ਵਿਚਰਨ ਵਾਲੀ ਹਰ ਧਿਰ ਨੂੰ ਘੱਟੋ ਘੱਟ ਹੁਣ ਤੇ ਇੱਕ ਪਲੇਟਫਾਰਮ ਤੇ ਆ ਜਾਣਾ ਚਾਹੀਦਾ ਹੈ ਨਾ ਕਿ ਬਿਨਾਂ ਖਾਲਿਸਤਾਨ ਤੋਂ ਨਾ ਪੰਜਾਬ ਦਾ ਸਰਨਾ ਤੇ ਨਾ ਸਿੱਖਾਂ ਦਾ ਸਰਨਾ। ਸੋ ਉਸ ਗੱਲ ਦੇ ਉੱਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਸਾਡੀ ਤੁਹਾਡੀ ਸਾਰਿਆਂ ਦੀ ਸਾਂਝੀ ਆ। ਅਸੀਂ ਕਿਉਂ ਵਾਰ-ਵਾਰ ਫਿਰ ਉੱਥੇ ਚਲੇ ਜਾਂਦੇ ਪੁਰਾਣੀਆਂ ਗੱਲਾਂ ਦੇ ਉੱਤੇ ਹੀ? ਕੋਈ ਲੀਡਰ ਆ ਕੇ ਸਾਨੂੰ 2 ਵਾਰੀ ਜਿਹੜੀਆਂ ਗੱਲਾਂ ਕਰਦਾ ਕਿ ਇੰਨਾ ਨੁਕਸਾਨ ਹੋ ਗਿਆ, ਅਸੀਂ ਸ਼ਹਾਦਤਾਂ ਨੁਕਸਾਨ ਗਿਣਦੇ ਆ। ਤੇ ਜੇ ਨੁਕਸਾਨ ਹੋਇਆ ਵੀ ਆ ਤੇ ਦੱਸੋ ਨੁਕਸਾਨ ਝੱਲ ਕੇ ਫਿਰ ਦੁਬਾਰਾ ਪਿੱਛੇ ਜਾਣਾ ਹੈ? ਸੋ ਨੁਕਸਾਨ ਜੇ ਝੱਲਿਆ ਵੀ ਆ ਤਾਂ ਫਿਰ ਅੱਗੇ ਵਧੀਏ। ਸੋ ਇਹ ਸ਼ਹਾਦਤਾਂ ਜਿਹੜੀਆਂ ਨੇ ਇਹਨੂੰ ਪੂਰੀ ਦੁਨੀਆ ਦੇ ਵਿੱਚ ਯਾਦ ਕੀਤਾ ਜਾਂਦਾ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ। ਔਰ ਮਾਣ ਵਾਲੀ ਗੱਲ ਸਾਡੇ ਲਈ ਇਹ ਆ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਹਿੰਦੁਸਤਾਨ ਨੇ ਇਹ ਜ਼ੋਰ ਲਾਇਆ ਕਿ ਇਸ ਘੱਲੂਘਾਰੇ ਨੂੰ ਮਿਟਾ ਦਈਏ, ਪਰ ਇਸ ਨੇ ਪੰਜਾਬ ਦੇ ਵਿੱਚੋਂ ਜਾਂ ਸਾਡੇ ਦਿਲ ਦਿਮਾਗ ਦੇ ਵਿੱਚੋਂ ਤੇ ਕੀ ਕੱਢ ਪਾਉਣਾ ਸੀ? ਅੱਜ ਪੂਰੀ ਦੁਨੀਆ ਦੇ ਵਿੱਚ, ਅਮਰੀਕਾ ਦੀ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਯੂਕੇ ਦੇ ਲੰਡਨ ਤੱਕ, ਨਿਊਯਾਰਕ ਸ਼ਹਿਰ ਤੱਕ, ਕੈਨੇਡਾ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਤੇ ਖਾਲਿਸਤਾਨ ਦੇ ਬੈਨਰਾਂ ਦੇ ਨਾਲ ਤੇ ਗੁਰਦੁਆਰਿਆਂ ਤੋਂ ਲੈ ਕੇ ਉੱਥੇ ਦੀਆਂ ਜਿਹੜੀਆਂ ਅਸੈਂਬਲੀਜ਼ ਨੇ ਉਹਦੇ ਵਿੱਚ ਸਾਡੇ ਇਸ ਘੱਲੂਘਾਰੇ ਨੂੰ ਯਾਦ ਕਰਨ ਦੀਆਂ ਅਰਦਾਸਾਂ ਹੁੰਦੀਆਂ ਨੇ, ਸੰਘਰਸ਼ ਅੱਗੇ ਵੱਧਦਾ ਆ।
ਸੋ ਜੇ ਸਾਡਾ ਡਾਇਸਪੋਰਾ ਸਾਡੇ ਸੰਘਰਸ਼ ਨੂੰ ਉਸ ਲੈਵਲ ਤੇ ਲੈ ਕੇ ਜਾ ਰਿਹਾ ਦੁਨੀਆ ਨੂੰ ਦੱਸਣ ਦੇ ਲਈ ਕਿ ਭਾਈ ਸਾਡਾ ਸੰਘਰਸ਼ ਖਾਲਿਸਤਾਨ ਦਾ ਆ, ਤੇ ਫਿਰ ਦੱਸੋ ਜਿਹੜੇ ਪੰਜਾਬ ਵਾਲੇ ਅਸੀਂ ਆ ਕਿ ਸਾਡਾ ਇਹ ਕੰਮ ਰਹਿ ਗਿਆ ਹੁਣ ਵੀ ਅਸੀਂ ਆਪਣੇ ਖਾਲਿਸਤਾਨ ਦਾ ਨਾਂ ਲੈਣਾ ਵੀ ਗੁਨਾਹ ਸਮਝੀਏ ਤੇ ਪਿੱਛੇ ਨੂੰ ਤੁਰ ਪਈਏ ਵੀ ਸਾਨੂੰ ਅਨੰਦਪੁਰ ਸਾਹਿਬ ਦੀਆਂ ਮੰਗਾਂ ਦੇ ਦਿਓ। ਇਹ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਵਾਲੀ ਗੱਲ ਆ ਕਿ ਪਿਛਾਂਹ ਨੂੰ ਲੈ ਕੇ ਜਾਣ ਵਾਲੀ ਗੱਲ ਆ। ਸੋ ਸਿਆਣਾ ਉਹ ਵਾ, ਗੁਰਬਾਣੀ ਵੀ ਇਹ ਕਹਿੰਦੀ ਆ ਕਿ ਅਗਾਂਹ ਕੁਤਰੰਗ। ਗੁਰਬਾਣੀ ਦਾ ਛੱਡੋ, ਭਾਈ ਨੰਦ ਲਾਲ ਸਾਹਿਬ ਨੇ ਵੀ ਇਹ ਕਿਹਾ ਆ, ਉਹਨਾਂ ਨੇ ਵੀ ਇਹੋ ਕਿਹਾ ਕਿ ਅੱਗੇ ਸਮਝ ਚਲੋ ਨੰਦ ਲਾਲਾ ਪਾਸ਼ੇ ਜੋ ਬੀਤੀ ਸੋ ਬੀਤੀ। ਉਹ ਭਾਈ ਕਿਸੇ ਦੀ ਤੇ ਮੰਨ ਲਈਏ, ਚੰਗੇ ਸਿੱਖਾਂ ਦੀ ਮੰਨ ਲਈਏ, ਗੁਰਬਾਣੀ ਦੀ ਮੰਨ ਲਈਏ, ਗਾਂਹ ਨੂੰ ਵਧੀਏ। ਪਛਾਣ ਵਾਲੇ ਜਿਹੜੇ ਕਦਮ ਹੈ ਉਹ ਬੰਦ ਹੋ ਜਾਣੇ ਚਾਹੀਦੇ ਆ। ਔਰ ਇਸ ਘੱਲੂਘਾਰੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਇੰਡੀਆ ਪ੍ਰਚਾਰ ਕਰਦਾ ਆ, ਉਸ ਪ੍ਰਚਾਰ ਦਾ ਜਵਾਬ ਦੇਣ ਦੇ ਲਈ ਤੇ ਇੰਡੀਆ ਦਾ ਨੈਰੇਟਿਵ ਭੰਨਣ ਦੇ ਲਈ ਇਹੋ ਜਿਹੇ ਮਾਰਚ ਕਰਨੇ, ਸਮਾਗਮ ਕਰਨੇ ਹਰ ਸਿੱਖ ਦਾ ਫਰਜ਼ ਆ। ਇਹ ਕੋਈ ਸਾਡੀ ਮਜਬੂਰੀ ਨਹੀਂ ਕਿ ਵੀ ਝੰਡੇ ਲੈ ਕੇ ਤੇ ਇਦਾਂ ਸੜਕਾਂ ਦੇ ਉੱਤੇ ਗਰਮੀ 'ਚ ਤੁਰੇ ਫਿਰੀਏ। ਇਹ ਕੱਲੇ ਸਿੱਖ ਦਾ ਫਰਜ਼ ਆ ਤੇ ਫਰਜ਼ ਅਦਾ ਕਰਨਾ ਬਣਦਾ ਆ। ਤੇ ਕਈ ਲੋਕਾਂ ਨੂੰ ਸਾਡਾ ਇਹ ਫਰਜ਼ ਸਿਰਫ ਫਤੂਰ ਦਿਖਦਾ ਆ। ਉਹਨਾਂ ਨੂੰ ਲਿਖਦਾ ਸ਼ਦਾਈ ਹੋ ਗਏ ਨੇ, ਇਹਨਾਂ ਦੇ ਸ਼ਾਇਦ ਦਿਮਾਗ ਕੰਮ ਨਹੀਂ ਕਰਦੇ। ਉਹ ਨਹੀਂ ਭਾਈ, ਸਾਡੇ ਹੋਸ਼ ਵੀ ਆ, ਸਾਨੂੰ ਜੋਸ਼ ਵੀ ਆ, ਔਰ ਆਪਣੇ ਉਸੇ ਹੋਸ਼ ਤੇ ਜੋਸ਼ ਦੇ ਵਿੱਚ ਹੀ ਅਸੀਂ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਮਲਾਉਂਦੇ ਆ। ਇਹ ਨਾ ਸੋਚਿਆ ਕਰੋ ਕਿ ਅਸੀਂ ਫਤੂਰ ਦੇ ਵਿੱਚੋਂ ਆ, ਅਸੀਂ ਆਪਣੇ ਫਰਜ਼ ਦੇ ਵਿੱਚੋਂ ਸੜਕਾਂ ਦੇ ਉੱਤੇ ਉਤਰੇ ਆ। ਔਰ ਇਹ ਫਰਜ਼ ਕੱਲੇ ਸਿੱਖ ਤੋਂ ਲੈ ਕੇ ਕੱਲੀ ਸਿੱਖ ਜਥੇਬੰਦੀ ਦਾ ਆ, ਕੱਲੇ ਪੰਜਾਬੀ ਦਾ ਆ। ਖਾਲਿਸਤਾਨ ਕੱਲਾ ਦਮਾਲਿਆਂ ਵਾਲਿਆਂ ਦਾ ਜਾਂ ਕੱਲਾ ਪੱਕਾ ਵਾਲਿਆਂ ਦਾ ਜਾਂ ਕੱਲੇ ਗਾਤਰੇ ਵਾਲਿਆਂ ਦਾ ਨਹੀਂ ਬਣਨਾ। ਇਹਦੇ ਵਿੱਚ ਸਾਡੇ ਹਿੰਦੂ ਭਰਾਵਾਂ ਵੀ ਰਹਿਣਾ, ਇਹਦੇ ਵਿੱਚ ਮੁਸਲਮਾਨਾਂ ਵੀ ਰਹਿਣਾ, ਈਸਾਈਆਂ ਵੀ ਰਹਿਣਾ, ਕਾਮਰੇਡਾਂ ਵੀ ਰਹਿਣਾ। ਕੋਈ ਸਾਡੇ ਇਸ ਗੱਲ ਨੂੰ ਮੰਨੇ ਨਾ ਮੰਨੇ, ਪਰ ਇਹ ਸੱਚਾਈ ਆ ਕਿ ਹਿੰਦੁਸਤਾਨ ਨੇ ਪ੍ਰਚਾਰ ਇੰਨਾ ਗਲਤ ਕੀਤਾ ਖਾਲਿਸਤਾਨ ਨੂੰ ਲੈ ਕੇ ਕਿ ਸਿੱਖਾਂ ਨੂੰ ਛੱਡ ਕੇ ਬਾਕੀਆਂ ਨੂੰ ਐਂ ਲੱਗਦਾ ਵੀ ਜੇ ਖਾਲਿਸਤਾਨ ਬਣ ਗਿਆ ਤੇ ਪਤਾ ਨਹੀਂ ਇਹਨਾਂ ਸਾਡੀਆਂ ਦੁਕਾਨਾਂ ਵੀ ਚੱਲਣ ਦੇਣੀਆਂ ਕਿ ਨਹੀਂ ਚੱਲਣ ਦੇਣੀਆਂ। ਉਹ ਭਰਾਵੋ, ਤੁਸੀਂ ਸਾਰਿਆਂ ਇੱਥੇ ਰਹਿਣਾ ਆ। ਗੁਰੂ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਦਾ ਨਗਰ ਵਸਾਇਆ। ਕਿੰਨੇ ਭਾਂਤ ਦੇ ਲੋਕ ਅਲੱਗ-ਅਲੱਗ ਕੰਮ ਕਰਨ ਵਾਲੇ ਅਲੱਗ-ਅਲੱਗ ਧਰਮਾਂ ਦੇ ਲਿਆ ਕੇ ਇੱਥੇ ਵਸਾਏ। ਇਹ ਕੀ ਸੀ? ਇਹ ਸਾਡੇ ਅੱਜ ਦੇ ਖਾਲਿਸਤਾਨ ਦਾ ਮਾਡਲ ਸੀ ਕਿ ਭਾਈ ਇਸ ਖਾਲਿਸਤਾਨ ਦੇ ਵਿੱਚ ਹਰ ਕਿੱਤੇ ਦੇ ਲੋਕ ਰਹਿਣਗੇ, ਹਰ ਧਰਮ ਦੇ ਲੋਕ ਰਹਿਣਗੇ, ਸਾਰਿਆਂ ਨੂੰ ਬਰਾਬਰਤਾ ਮਿਲੇਗੀ। ਨਾ ਕਿ ਹਿੰਦੁਸਤਾਨ ਵਾਂਗੂ ਇਹ ਵੇਖਿਆ ਜਾਏਗਾ ਵੀ ਜੇ ਇਹਦੇ ਸਿਰ ਤੇ ਪੱਗ ਆ ਤੇ ਇਹਦੇ ਲਈ ਕਾਨੂੰਨ ਹੋਰ, ਜੇ ਇਹਦੇ ਸਿਰ ਦੇ ਉੱਤੇ ਪੱਗ ਨਹੀਂ ਆ ਤੇ ਮੱਥੇ ਤੇ ਟਿੱਕਾ ਆ ਤੇ ਇਹਦੇ ਲਈ ਕਾਨੂੰਨ ਹੋਰ। ਅਸੀਂ ਹਿੰਦੁਸਤਾਨ ਨਹੀਂ ਆ, ਅਸੀਂ ਇੱਕ ਮੁਲਕ ਖਾਲਿਸਤਾਨ ਆ ਤੇ ਸਾਡਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੋਏਗਾ, ਸਰਬ ਸਾਂਝੀ ਵਾਲਤਾ ਦਾ ਹੋਏਗਾ। ਔਰ ਇਸ ਗੱਲ ਦਾ ਪ੍ਰਚਾਰ ਕਰਨਾ ਕੱਲੇ ਸਿੱਖ ਤੋਂ ਲੈ ਕੇ, ਜਿਵੇਂ ਮੈਂ ਕਿਹਾ ਕਿ ਹਰ ਜਥੇਬੰਦੀ ਦੀ ਜ਼ਿੰਮੇਵਾਰੀ ਆ, ਇਹ ਕਿਸੇ ਇੱਕ ਦੀ ਜ਼ਿੰਮੇਵਾਰੀ ਨਹੀਂ ਗੀ। ਸੋ ਅਸੀਂ ਸਾਰੇ ਆਪਣਾ ਰੋਲ ਅਦਾ ਕਰੀਏ। ਪਰ ਤਰਾਸਦੀ ਇਸ ਗੱਲ ਦੀ ਆ ਕਿ ਹਿੰਦੁਸਤਾਨ ਆਪਣਾ ਪ੍ਰਚਾਰ ਨਿਰੰਤਰ ਜਾਰੀ ਰੱਖਦਾ ਆ, ਸਾਡੀਆਂ ਸੰਸਥਾਵਾਂ ਇਸ ਪ੍ਰਚਾਰ ਤੋਂ ਮੂੰਹ ਮੋੜ ਕੇ ਬਹਿ ਜਾਂਦੀਆਂ ਨੇ। ਸਾਡੀ ਹਰ ਸੰਸਥਾ ਨੂੰ ਸਗੋਂ ਆਮ ਸਿੱਖ ਨਾਲੋਂ ਵੱਧ ਇਹਨਾਂ ਦਿਨਾਂ 'ਚ ਪ੍ਰਚਾਰ ਕਰਨਾ ਚਾਹੀਦਾ। ਪਰ ਤਰਾਸਦੀ ਨਹੀਂ ਕਿ ਇਸ ਦਿਨ ਨੂੰ ਵੀ ਇੱਕ ਆਮ ਦਿਨ ਵਾਂਗੂ ਭੋਗ ਪਾ ਕੇ ਤੇ ਡੰਗ ਟਪਾ ਦਿੱਤਾ ਜਾਂਦਾ ਵੀ ਘੱਲੂਘਾਰਾ ਦਿਵਸ ਮਨਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਆ ਕਿ ਜਿਹੜੀ ਪੰਥ ਦੀ ਟਸਲ ਆ ਉਹਨੂੰ ਵੀ ਦੂਰ ਕਰਨ ਦਾ ਔਰ ਆਪਣਾ ਸੁਨੇਹਾ ਦੇਣ ਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਦੇ ਉੱਤੇ ਆ। ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡਾ ਇਸ ਜੰਗ ਦਾ ਮੈਦਾਨ ਬਣਿਆ ਅਕਾਲ ਤਖਤ ਸਾਹਿਬ ਦੇ ਉੱਤੇ ਆ। ਉਹਨਾਂ ਨੂੰ ਸਾਡੀ ਇਹ ਬੇਨਤੀ ਆ ਕਿ ਭਾਈ 6 ਜੂਨ ਵਾਲੇ ਦਿਨ ਸਿਰਫ ਸਵੇਰੇ 7, 7:30, 8 ਵਜੇ ਅਰਦਾਸ ਕਰਕੇ ਤੇ ਸੰਗਤ ਨੂੰ ਘਰ ਨੂੰ ਨਾ ਤੋਰ ਦਿਆ ਕਰੋ। ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਆ ਇਸ ਦਿਨ ਪੂਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਣੇ ਚਾਹੀਦੇ ਨੇ। ਕੌਮ ਇੱਕ ਥਾਂ ਇਕੱਤਰ ਹੋਣੀ ਚਾਹੀਦੀ ਆ ਔਰ ਇਹ ਆਵਾਜ਼, ਇਹ ਫਰਜ਼ ਅਕਾਲ ਤਖਤ ਸਾਹਿਬ ਅਦਾ ਕਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਦਾ ਕਰੇ। ਪਰ ਸਾਡੀ ਕੌਮ ਦੀ ਇਹ ਤਰਾਸਦੀ ਆ ਕਿ ਜਿੱਦਣ ਮੇਰੇ ਵਰਗੇ ਦਾ ਕੋਈ ਨਿੱਜੀ ਪ੍ਰੋਗਰਾਮ ਆ ਉਦਣ ਤੇ ਅਸੀਂ ਸਾਰਾ ਪੰਜਾਬ ਭਰ ਦਿੰਦੇ ਪੋਸਟਰ ਲਾ ਕੇ, ਪਰ ਜਿਸ ਜਗ੍ਹਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ ਪੂਰੇ ਪੰਜਾਬ ਦੇ ਵਿੱਚ ਪੋਸਟਰ ਲਾ ਕੇ ਭਰਨਾ ਚਾਹੀਦਾ ਆ ਕਿ ਇਸ ਤਰੀਕ ਨੂੰ 6 ਜੂਨ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸੱਜਣਗੇ, ਸਮੂਹ ਕੌਮ ਉੱਥੇ ਪਹੁੰਚੇ। ਉਹਦੇ ਬਾਰੇ ਪੂਰੇ ਪੰਜਾਬ 'ਚ ਦੇ ਕੀ ਇਹ ਇਹਦੋਂ ਵੱਧ ਤਰਾਸਦੀ ਕੀ ਹੋਵੇ। ਸਾਨੂੰ ਅੰਮ੍ਰਿਤਸਰ ਦੇ ਵਿੱਚ ਵੀ ਕੋਈ ਪੋਸਟਰ ਨਹੀਂ ਵੇਖਣ ਨੂੰ ਮਿਲਦਾ ਕਿ ਭਾਈ ਸਿੱਖੋ ਜਾਂ ਪੰਜਾਬੀਓ ਸਵੇਰੇ ਅਕਾਲ ਤਖਤ ਸਾਹਿਬ ਵਿਖੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਲਈ ਇਕੱਤਰ ਹੋਈਏ। ਸੋ ਇਹ ਜਿਹੜੀਆਂ ਨਿੱਕੀਆਂ ਗੱਲਾਂ ਨੇ, ਵੇਖਣ ਨੂੰ ਭਾਵੇਂ ਛੋਟੀ ਲੱਗੇ ਤੇ ਕਿਸੇ ਨੂੰ ਬਹੁਤ ਵੱਡੀ ਵੀ ਲੱਗ ਸਕਦੀ ਆ, ਪਰ ਇਹਨਾਂ ਛੋਟੀਆਂ ਗੱਲਾਂ 'ਚੋਂ ਸਾਡਾ ਸੰਘਰਸ਼ ਮਜ਼ਬੂਤ ਹੋ ਕੇ ਅੱਗੇ ਨਿਕਲਦਾ ਆ। ਹਿੰਦੁਸਤਾਨ ਇਸ
ਹਫ਼ਤੇ ਦੇ ਸ਼ੁਰੂ ਦੇ ਵਿੱਚ ਹੀ ਆਪਣੀਆਂ ਫੋਰਸਿਸ ਲਿਆ ਕੇ ਤੇ ਚੌਂਕਾਂ ਦੇ ਵਿੱਚ ਖਿਲਾਰ ਦਿੰਦਾ, ਲੋਕਾਂ ਨੂੰ ਖੌਫਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਜੇ ਉਸ ਖੌਫ ਨੂੰ ਤੋੜਨਾ ਆ ਤੇ ਉਹਦੇ ਬਰਾਬਰ ਤੇ ਸਾਡਾ ਵੀ ਪ੍ਰਚਾਰ ਬਰਾਬਰ ਦਾ ਹੀ ਚਾਹੀਦਾ। ਉਹਦੇ ਬਰਾਬਰ ਤੇ ਸਾਡੇ ਲੋਕ ਵੀ ਵੱਧ ਤੋਂ ਵੱਧ ਸੜਕਾਂ ਤੇ ਸਾਡੇ ਸਾਧਨਾਂ ਦੇ ਰਾਹੀਂ ਆਪਣੇ ਵਹੀਕਲਸ ਦੇ ਰਾਹੀਂ ਇਹ ਸੁਨੇਹਾ ਦੇ ਸਕਦੇ ਆ, ਜਦੋਂ ਉਹ ਉਹਨਾਂ ਚੌਂਕਾਂ ਦੇ ਵਿੱਚੋਂ ਲੰਘਣ ਜਿੱਥੇ ਅਸਾਲਟਾਂ ਫੜ ਕੇ 47 ਪਾ ਕੇ ਮੋਢਿਆਂ ਤੇ ਭਾਰਤੀ ਫੌਜ ਜਾਂ ਭਾਰਤ ਦੇ ਸਿਪਾਹੀ ਖਲੋਤੇ ਹੋਣ, ਜਦੋਂ ਉਹਨਾਂ ਦੇ ਸਾਹਮਣੇ ਹਰ ਵਹੀਕਲ ਹਰ ਸਾਧਨ ਦੇ ਉੱਤੇ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਬਾਕੀ ਸੰਸਥਾਵਾਂ ਦੇ ਸਾਧਨਾਂ ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਵਾਲੇ ਝੰਡੇ ਤੇ ਸਟicker ਇਹ ਅੰਮ੍ਰਿਤਸਰ ਸਾਹਿਬ ਦੀਆਂ ਸੜਕਾਂ ਦੇ ਉੱਤੇ ਘੁੰਮਣੇ ਚਾਹੀਦੇ ਨੇ, ਤਾਂ ਕਿ ਹਿੰਦੁਸਤਾਨ ਨੂੰ ਵੀ ਸੁਨੇਹਾ ਜਾਵੇ ਕਿ ਤੁਸੀਂ ਲੱਖ ਸਾਨੂੰ ਖੌਫਜ਼ਦਾ ਕਰਨ ਦੀ ਕੋਸ਼ਿਸ਼ ਕਰੋ, ਪਰ ਆਪਣੇ ਇਸ ਧਰਤੀ ਦੇ ਵਾਰਿਸ ਤੁਹਾਡੇ ਇਸ ਖੌਫ ਨੂੰ ਬਿਲਕੁਲ ਨਹੀਂ ਮੰਨਣਗੇ ਔਰ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਅੱਗੇ ਵਧਦੇ ਜਾਣਗੇ। ਸੋ ਉਹਦੀ ਜ਼ਿੰਮੇਵਾਰੀ ਮੈਂ ਫੇਰ ਕਹਿ ਰਿਹਾ, ਮੈਂ ਵਾਰ-ਵਾਰ ਅੱਜ ਜ਼ਿਕਰ ਕਰ ਰਿਹਾ ਆਪਣੀਆਂ ਸੰਸਥਾਵਾਂ ਦਾ, ਕਿਉਂਕਿ ਸਾਨੂੰ ਦਿਖ ਰਹੀਆਂ ਨੇ ਉਹ ਨਿਘਾਰ ਵੱਲ ਜਾਂਦੀਆਂ। ਔਰ ਇਹ ਵੀ ਵੱਡੀ ਤਰਾਸਦੀ ਆ ਕਿ ਘੱਲੂਘਾਰਾ ਦਿਵਸ ਸਿੱਖਾਂ ਨੇ ਯਾਦ ਕਰਨਾ ਹੋਵੇ, ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧ ਦੇ ਅਧੀਨ ਜਿਹੜਾ ਅਰਦਾਸ ਕਰਨੀ ਹੋਵੇ, ਪਰ ਇਹ ਬੜੀ ਵੱਡੀ ਸਾਡੀ ਤਰਾਸਦੀ ਕੌਮ ਦੀ ਕਿ ਉਸ ਦਿਨ ਵੀ ਜਿਸ ਫੋਰਸਾਂ ਨੂੰ ਜਿਨ੍ਹਾਂ ਫੋਰਸਾਂ ਦਾ ਮੁਕਾਬਲਾ ਕਰਦੇ ਹੋਏ ਸਾਡੇ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਦੇ ਸ਼ਹੀਦੀ ਦਿਹਾੜੇ ਯਾਦ ਕਰਨ ਦੇ ਲਈ ਵੀ ਸਾਨੂੰ ਪੰਜਾਬ ਪੁਲਿਸ ਦਾ ਜਿਹੜਾ ਆਸਰਾ ਲੈਣਾ ਪੈਂਦਾ ਹੋਵੇ। ਇੱਥੇ ਦੋ ਹੀ ਗੱਲਾਂ ਸਾਹਮਣੇ ਆਉਂਦੀਆਂ ਨੇ, ਜਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛੇ ਬਿਨਾ ਪੰਜਾਬ ਪੁਲਿਸ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਤੇ ਜਾ ਕੇ ਬਹਿੰਦੀ, ਤੇ ਦੂਸਰਾ ਇਹ ਆ ਕਿ ਉਹਨਾਂ ਦੀ ਸਹਿਮਤੀ ਨਾਲ ਬਹਿੰਦੀ। ਜੇ ਇਹ ਤੋਂ ਤੀਜੀ ਗੱਲ ਤੇ ਕੋਈ ਹੋ ਨਹੀਂ ਸਕਦੀ। ਤੇ ਦੋਵਾਂ ਦੇ ਵਿੱਚ ਸਵਾਲ ਇਹੋ ਬਣਦਾ ਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਦੇ ਨਾਲ ਪੰਜਾਬ ਪੁਲਿਸ ਦੇ ਅਧਿਕਾਰੀ ਉੱਥੇ ਜਾ ਕੇ ਬਹਿੰਦੇ ਨੇ ਤੇ ਇਹ ਤੈਅ ਕਰਦੇ ਨੇ ਵੀ ਕਿੰਨੇ ਪੌੜੀਆਂ ਚੜ੍ਹ ਕੇ ਉੱਤੇ ਜਾਣਾ ਤੇ ਕਿੰਨੇ ਨਹੀਂ ਜਾਣਾ, ਤੇ ਫਿਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਜਾਂ ਬਾਕੀ ਸਾਰੀ ਸ਼੍ਰੋਮਣੀ ਕਮੇਟੀ ਕਿਸ ਕੰਮ ਵਾਸਤੇ ਆ? ਤੇ ਜੇ ਉਹ ਸ਼੍ਰੋਮਣੀ ਕਮੇਟੀ ਨੂੰ ਬਿਨਾਂ ਪੁੱਛੇ ਬਹਿੰਦੇ ਨੇ ਉੱਥੇ ਜਾ ਕੇ, ਤੇ ਬੇਸ਼ੱਕ ਇਹ ਢਾਲ ਕਹੀ ਜਾ ਸਕਦੀ ਹੈ ਕਿ ਆਮ ਸਿੱਖ ਵਜੋਂ ਆਉਂਦੇ ਨੇ। ਜੇ ਤੇ ਪੰਜਾਬ ਪੁਲਿਸ ਨੇ ਆਮ ਸਿੱਖ ਵਜੋਂ ਆਉਣਾ ਤੇ ਚੁੱਪ ਕਰਕੇ ਸੰਗਤ 'ਚ ਬਹਿ ਕੇ ਤੇ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਕਰੇ, ਪਰ ਜੇ ਉੱਥੇ ਸਿਵਲ ਦੇ ਵਿੱਚ ਰਹਿੰਦੇ ਹੋਏ ਤੇ ਆਉਣਾ ਤੁਸੀਂ ਪੰਜਾਬ ਪੁਲਿਸ ਬਣ ਕੇ ਹੀ ਆ, ਤੇ ਫਿਰ ਗੱਲ ਬੜੀ ਸਾਫ਼ ਆ ਵੀ ਕਈ ਸਾਲ ਦਹਾਕੇ ਬੀਤਣ ਤੋਂ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਫੌਜ ਚੜ੍ਹ ਕੇ ਆਈ ਸੀ, ਤੇ ਅੱਜ ਵੀ ਤੁਸੀਂ ਵਰਦੀਆਂ ਵਟਾ ਕੇ ਸਿਵਲ ਵਰਦੀਆਂ ਪਾ ਕੇ ਤੇ ਸਿੱਖਾਂ ਨੂੰ ਉੱਥੇ ਜਾਣੋ ਡੱਕਣ ਦੇ ਲਈ ਅੱਜ ਵੀ ਤੁਸੀਂ ਉਸੇ ਕਤਾਰ ਦੇ ਵਿੱਚ ਖਲੋਤੇ ਹੁੰਦੇ ਹੋ, ਜਦੋਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਸਿੱਖਾਂ ਦਾ ਪੱਖ ਨਹੀਂ, ਪੰਜਾਬੀਆਂ ਦਾ ਪੱਖ ਨਹੀਂ, ਬਲਕਿ ਸਰਕਾਰ ਦਾ ਪੱਖ ਪੂਰਦੇ ਹੁੰਦੇ ਹੋ। ਸੋ ਇਹ ਵਾਰ-ਵਾਰ ਗੱਲਾਂ ਜਿਹੜੀਆਂ ਆਉਂਦੀਆਂ ਨੇ ਇਹਨਾਂ ਨੂੰ ਦੂਰ ਕਰਨਾ ਚਾਹੀਦਾ। ਪ੍ਰਬੰਧ ਸਾਨੂੰ ਆਪ ਕਰਨੇ ਚਾਹੀਦੇ ਆ, ਪਰ ਪ੍ਰਬੰਧ ਤਾਂ ਹੀ ਹੋਣਗੇ ਨਾ ਜੇ ਇਹਨਾਂ ਸ਼ਹੀਦਾਂ ਨੂੰ ਆਪਣੇ ਕਿਸੇ ਕੌਮੀ ਘਰ ਦੀ ਮੰਜ਼ਿਲ ਦੇ ਸ਼ਹੀਦ ਮੰਨਦੇ ਹੋਵਾਂਗੇ। ਹੁਣ ਤੇ ਹਾਲ ਇਹ ਹੋ ਗਿਆ ਸਾਡਾ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਅਕਾਲ ਤਖਤ ਸਾਹਿਬ ਦੇ ਵਿਹੜੇ ਦੇ ਵਿੱਚ ਆਪਣੀ ਆਜ਼ਾਦੀ ਦੇ ਲੱਗਦੇ ਹੋਏ ਨਾਰਿਆਂ ਨੂੰ ਹੁੱਲੜਬਾਜ਼ੀ ਕਹਿੰਦੇ ਆ, ਕਹਿੰਦੇ ਜੀ ਸਿੱਖ ਹੁੱਲੜਬਾਜ਼ੀ ਕਰਦੇ। ਉਹ ਕੋਈ ਸਰਕਾਰ ਕਵੇ ਤੇ ਸਾਨੂੰ ਦੁੱਖ ਕੋਈ ਨਹੀਂ, ਪਰ ਸਾਡੇ ਸਿੱਖਾਂ ਦੇ ਚੁਣੇ ਹੋਏ ਨੁਮਾਇੰਦੇ ਜੇ ਇਹ ਕਹਿਣ ਕਿ ਖਾਲਿਸਤਾਨ ਦਾ ਨਾਰਾ ਮਾਰਨਾ ਹੁੱਲੜਬਾਜ਼ੀ ਆ, ਤੇ ਫਿਰ ਮੈਨੂੰ ਦੱਸੋ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਉਹਨਾਂ ਸਮੂਹ ਸਿੰਘਾਂ ਨੇ ਜਿਨ੍ਹਾਂ ਨੇ ਉੱਥੇ ਖਲੋ ਕੇ ਭਾਰਤੀ ਫੌਜ ਦਾ ਮੁਕਾਬਲਾ ਕੀਤਾ, ਤੁਸੀਂ ਉਹਨਾਂ ਨੂੰ ਕਿਹੜੀ ਭਾਸ਼ਾ 'ਚ ਰੱਖੋਗੇ? ਤੁਹਾਡੇ ਮੁਤਾਬਕ ਤੇ ਹੁੱਲੜਬਾਜ਼ੀ ਦਾ ਵੀ 10 ਗੁਣਾ ਆ ਜਾਣਾ। ਨਾਰਾ ਮਾਰਨਾ ਤੁਹਾਨੂੰ ਹੁੱਲੜਬਾਜ਼ੀ ਦਿਖਦਾ, ਤੇ ਜਿਹੜਾ ਉੱਥੇ ਲੜਨਾ ਆ, ਉੱਥੇ ਮੋਰਚੇ ਲਾਉਣੇ ਨੇ, ਉੱਥੇ ਸੰਘਰਸ਼ ਲੜਨਾ, ਤੁਸੀਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਕੀ ਕਹਿੰਦੇ ਹੋਵੋਗੇ? ਸੋ ਭਾਈ ਆਪਣਾ ਜਿਹੜਾ ਵੇਖਣ ਦਾ ਨਜ਼ਰੀਆ ਹੈ ਇਸ ਸੰਘਰਸ਼ ਨੂੰ, ਉਹਨੂੰ ਸਹੀ ਕਰੋ। ਇਹ ਸੰਘਰਸ਼ ਸਾਡਾ ਸਾਰਿਆਂ ਦਾ ਸਾਂਝਾ ਆ, ਕੱਲੇ ਦਾ ਆ, ਤੇ ਕੱਲੇ ਨੇ ਇਹਦੇ ਬਾਰੇ ਫਰਜ਼ ਅਦਾ ਕਰਨਾ ਆ। ਅਕਾਲ ਤਖਤ ਸਾਹਿਬ ਨੂੰ 42 ਸਾਲ ਪਹਿਲਾਂ ਸਰੀਰਕ ਰੂਪ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਸਿੱਖਾਂ ਦੇ ਅੰਦਰ ਦੀ ਰੂਹ ਨੂੰ ਮਾਰਿਆ ਜਾ ਸਕੇ, ਇਹਨਾਂ ਨੂੰ ਧੁਰ ਅੰਦਰ ਤੱਕ ਝੰਜੋੜਿਆ ਜਾ ਸਕੇ। ਅੱਜ ਵੀ ਅਕਾਲ ਤਖਤ ਸਾਹਿਬ ਤੇ ਹਮਲੇ ਜਾਰੀ ਨੇ। ਅੱਜ ਵੀ ਪੰਜਾਬ ਸਰਕਾਰ ਆਪਣੇ ਰੂਪ ਦੇ ਵਿੱਚ ਕਾਨੂੰਨ ਬਣਾ ਕੇ ਅਕਾਲ ਤਖਤ ਸਾਹਿਬ ਨੂੰ ਬਾਈਪਾਸ ਕਰਕੇ ਸਿੱਖਾਂ ਦੇ ਉੱਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੀ ਆ। ਇਹ ਸਾਰੀਆਂ ਹਿੰਮਤਾਂ ਸਰਕਾਰਾਂ ਦੀਆਂ ਸਿਰਫ ਤੇ ਸਿਰਫ ਇਸ ਕਰਕੇ ਵਧੀਆਂ ਨੇ ਕਿਉਂਕਿ ਸਾਡੇ ਅੰਦਰ ਦੀ ਅਸੀਂ ਆਪਣੀ ਹਿੰਮਤ ਮਾਰ ਲਈ। ਸਾਡੇ ਜਥੇਦਾਰਾਂ ਨੂੰ, ਸਾਡੇ ਆਪਣੇ ਲੀਡਰਾਂ ਨੂੰ, ਸਾਡੀਆਂ ਆਪਣੀਆਂ ਸੰਸਥਾਵਾਂ ਨੂੰ ਆਪਣੇ ਪੈਰਾਂ ਤੇ ਖਲੋ ਕੇ ਧੜੱਲੇ ਦੇ ਨਾਲ ਆਪਣੀ ਪਹਿਚਾਣ ਬਰਕਰਾਰ ਰੱਖਣੀ ਚਾਹੀਦੀ ਹੈ।
ਉਹਨਾਂ ਨੂੰ ਕਹਿਣਾ ਚਾਹੀਦਾ ਕਿ ਸਾਡਾ ਸੰਘਰਸ਼ ਕੀ ਆ, ਉਹਨਾਂ ਨੂੰ ਦੱਸਣਾ ਚਾਹੀਦਾ ਕੌਮ ਨੂੰ ਕਿ ਖਾਲਿਸਤਾਨ ਦਾ ਸੰਘਰਸ਼ ਅਸਲ 'ਚ ਹੈ ਕੀ ਆ। ਤੇ ਜੇ ਹਮੇਸ਼ਾ ਇਹਨਾਂ ਦੇ ਸਿਸਟਮ ਦੇ ਵਿੱਚ ਹੀ ਤੁਰੇ ਰਵਾਂਗੇ, ਇਹ ਵੇਖਾਂਗੇ ਕਿ ਭਾਈ ਜਿਵੇਂ ਆਹ ਗੱਲ ਕਹਿਤੀ ਤੇ ਉਹਦੇ ਲਈ ਮੇਰੇ ਇੱਥੇ ਲੋਕਲ SHO ਦੇ ਕਾਨੂੰਨ ਦੇ ਡਾਇਰੀ ਦੇ ਵਿੱਚ ਕੀ ਲਿਖਿਆ ਆ, ਉਹਦੇ ਨਾਲ ਕੀ ਗੱਲ ਬਣਨੀ ਆ। ਤੇ ਫਿਰ ਸੱਚ ਇਹ ਆ ਕਿ ਹਿੰਦੁਸਤਾਨ ਦੇ ਕਾਨੂੰਨ ਦੀਆਂ ਕਿਤਾਬਾਂ ਨੂੰ ਅਸੀਂ ਆਪਣੇ ਕਿਤੇ ਧਾਰਮਿਕ ਗ੍ਰੰਥਾਂ ਤੋਂ ਉੱਪਰ ਤੇ ਨਹੀਂ ਕਰ ਲਿਆ, ਕਿ ਅਸੀਂ ਆਪਣੇ ਗੁਰੂ ਦੀ ਵਿਚਾਰਧਾਰਾ ਤੋਂ ਉੱਤੇ ਹਿੰਦੁਸਤਾਨ ਦੇ ਕਾਨੂੰਨ ਨੂੰ ਤਾਂ ਨਹੀਂ ਰੱਖ ਲਿਆ। ਸਿੱਖ ਵਾਸਤੇ, ਸਾਡੇ ਵਾਸਤੇ ਸਿਰਫ ਤੇ ਸਿਰਫ ਗੁਰੂ ਦਾ ਕਾਨੂੰਨ ਸਭ ਤੋਂ ਉੱਤੇ ਆ, ਅਕਾਲ ਤਖਤ ਸਾਹਿਬ ਦਾ ਕਾਨੂੰਨ ਸਭ ਤੋਂ ਉੱਤੇ ਆ। ਤੇ ਆਪਣੇ ਕਾਨੂੰਨ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਲੀਡਰਸ਼ਿਪ ਦੀ ਹੁੰਦੀ ਆ, ਆਗੂ ਦੀ ਹੁੰਦੀ ਆ। ਜੇ ਆਗੂ ਵਾਲੀ ਗੱਲ ਕਰੇ ਤੇ ਕੌਮ ਸਾਥ ਨਾ ਦੇਵੇ ਤੇ ਫਿਰ ਤੇ ਤਾਨਾ ਕੌਮ ਨੂੰ। ਪਰ ਜੇ ਕੌਮ ਪੱਬਾਂ ਭਾਰ ਹੋਈ ਬੈਠੀ ਹੋਵੇ ਕਿ ਭਾਈ ਸਾਡੇ ਆਗੂਓ ਕਿਤੇ ਤੇ ਸਾਡੀ ਅੱਗੇ ਹੋ ਕੇ ਅਗਵਾਈ ਕਰੋ, ਤੇ ਆਗੂ ਜੇ ਹਿੰਦੁਸਤਾਨ ਦੇ ਕਾਨੂੰਨਾਂ ਨੂੰ ਮੁੱਖ ਰੱਖ ਕੇ ਆਪਣੇ ਸ਼ਬਦ ਬੋਲਣ ਤੇ ਫਿਰ ਦੱਸੋ ਇਹਦੇ 'ਚ ਕੌਮ ਦਾ ਕੀ ਕਸੂਰ ਆ ਭਾਈ। ਫਿਰ ਢੈਂਦੀ ਕਲਾਂ ਦੇ ਵਿੱਚ ਕੌਣ ਲੈ ਕੇ ਜਾ ਰਿਹਾ ਆ। ਸੋ ਸਾਡੇ ਉਹਨਾਂ ਆਗੂਆਂ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਆ ਕਿ ਭਾਈ ਜਿੱਥੇ ਆਪੋ ਆਪਣੀ ਸੰਸਥਾ ਦੇ ਲਈ, ਆਪੋ ਆਪਣੇ ਧੜੇ ਦੇ ਲਈ, ਆਪੋ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰਦੇ ਆ, ਸਾਰੇ ਇਕੱਠੇ ਹੋ ਕੇ ਇਕਮੁੱਠ ਹੋ ਕੇ ਇਸ ਲਾਈਨ ਦੇ ਉੱਤੇ ਆਈਏ ਕਿ ਸਾਡਾ ਪ੍ਰਚਾਰ ਸਾਡੇ ਆਪਣੇ ਕੌਮੀ ਹੱਕਾਂ ਦੇ ਲਈ ਤੇ ਆਪਣੇ ਮੁਲਕ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਦੀ ਹੋਵੇ। ਜੇ ਸਾਰੇ ਆਗੂ ਇਹ ਹੋਕਾ ਦੇਣ ਤੇ ਕੌਮ ਕਿਉਂ ਨਾ ਇਕੱਠੀ ਹੋ ਕੇ ਤੁਰੇ। ਸੋ ਭਾਈ ਸਾਡਾ ਹੋਕਾ ਤੇ ਸਹੀ ਹੋਵੇ, ਸਾਡਾ ਨਾਰਾ ਤੇ ਸਹੀ ਹੋਵੇ। ਜੇ ਸਾਡਾ ਨਾਰਾ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਹੀ ਆ ਤੇ ਫਿਰ ਇੱਕ ਵਾਰੀ ਸਾਨੂੰ ਆਪਣੇ ਮੰਜੇ ਥੱਲੇ ਝਾਤੀ ਮਾਰ ਕੇ ਵੇਖ ਲੈਣੀ ਚਾਹੀਦੀ ਆ ਵੀ ਸਾਡੇ ਨਾਲ ਬਣ ਕੀ ਡਿਆ। ਸੋ ਸਾਡੀ ਆਪਣੀਆਂ ਸੰਸਥਾਵਾਂ ਨੂੰ, ਸਮੂਹ ਜਿਹੜੇ ਆਗੂ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਭਾਈ ਖਾਲਿਸਤਾਨ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸਾਡੀ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ। ਔਰ ਉਹਦੇ ਲਈ ਉਸ ਰਾਹ ਦੇ ਵਿੱਚ ਅੜਿੱਕਾ ਬਣ ਕੇ ਪੰਜਾਬ ਪੁਲਿਸ ਜਾਂ ਪੰਜਾਬ ਪ੍ਰਸ਼ਾਸਨ ਜਾਂ ਹਿੰਦੁਸਤਾਨ ਦਾ ਪ੍ਰਸ਼ਾਸਨ ਹਮੇਸ਼ਾ ਸਾਡੇ ਸਾਹਮਣੇ ਖੜੇਗਾ। ਇਹ ਤੈਅ ਆ, ਉਹਨਾਂ ਨੇ ਇਹਨਾਂ ਸੌਖਾ ਨਹੀਂ ਹੋਣ ਦੇਣਾ। ਪਰ ਭਾਈ ਜਿਹੜਾ ਰਾਹ ਅਸੀਂ ਅਪਣਾ ਲਿਆ ਆ, ਇਹ ਰਾਹ ਕੋਈ ਬਹੁਤਾ ਸੌਖਾ ਨਹੀਂ ਕਰਨ ਦੇ। ਅਸੀਂ ਦਿਨੋਂ ਦਿਨ ਆਪਣੇ ਉੱਤੇ ਸਕੰਜਾ ਕਸਾਈ ਜਾ ਰਹੇ ਆ। ਸੋ ਇਹ ਸਕੰਜਾ ਸਾਨੂੰ ਜਿੰਨੀ ਛੇਤੀ ਹੋ ਸਕੇ, ਜਿਹੜਾ ਫਾਹ ਅਸੀਂ ਹਿੰਦੁਸਤਾਨ ਦਾ ਆਪਣੇ ਗਲੇ 'ਚ ਪਾ ਲਿਆ ਆ, ਇਹਦੀ ਗੰਢ ਜਿੰਨੀ ਛੇਤੀ ਹੋ ਸਕੇ ਸਾਨੂੰ ਖੋਲ ਲੈਣੀ ਚਾਹੀਦੀ ਆ, ਰੱਸਾ ਵੱਢ ਲੈਣਾ ਚਾਹੀਦਾ। ਤੇ ਜੇ ਅਵੇਸਲੇ ਹੋ ਕੇ ਪਏ ਰਹੇ ਤੇ ਇਹ ਰੱਸਾ ਦਿਨੋਂ ਦਿਨ ਕੱਸਿਆ ਜਾਂਦਾ ਰਹਿਣਾ ਆ। ਸੋ ਇਸ ਰੱਸੇ ਨੂੰ, ਹਿੰਦੁਸਤਾਨ ਦੀ ਗੁਲਾਮੀ ਨੂੰ ਗਲੋਂ ਲਾਉਣ ਦੇ ਲਈ ਸਾਰੇ ਇਕੱਤਰ ਹੋਈਏ, ਅੱਗੇ ਵਧੀਏ। ਨਿੱਜੀ ਰੰਜਿਸ਼ਾਂ ਛੱਡੋ, ਨਿੱਜੀ ਆਪਣੇ ਵਿਚਾਰ ਜਿਹੜੇ ਨੇ ਇੱਕ ਪਾਸੇ ਰੱਖੋ, ਆਪਣਾ ਧੜਾ ਆਪਣੀ ਥਾਂ ਤੇ ਰੱਖੋ। ਪਰ ਸਿੱਖ ਦਾ ਧੜਾ, ਪੰਜਾਬੀ ਦਾ ਧੜਾ, ਪੰਜਾਬ ਦੇ ਹਿੰਦੂ ਦਾ ਧੜਾ, ਇੱਥੇ ਦੇ ਮੁਸਲਮਾਨ ਦਾ ਧੜਾ, ਸਾਡੇ ਸਾਰਿਆਂ ਦਾ ਧੜਾ ਸਿਰਫ ਤੇ ਸਿਰਫ ਖਾਲਿਸਤਾਨ ਹੋਣਾ ਚਾਹੀਦਾ ਆ। ਇੰਨੀਆਂ ਬੇਨਤੀਆਂ ਮੈਂ ਤੁਹਾਡੇ ਸਾਹਮਣੇ ਕਰਨੀਆਂ ਸੀ। ਔਰ ਕੱਲ ਨੂੰ 6 ਜੂਨ ਨੂੰ ਅੰਮ੍ਰਿਤਸਰ ਸਾਹਿਬ ਬੰਦ ਆ, ਉਹਦੇ ਵਿੱਚ ਵੀ ਅੰਮ੍ਰਿਤਸਰ ਵਾਸੀਆਂ ਨੂੰ ਸਾਡੀ ਅਪੀਲ ਆ ਕਿ ਭਾਈ ਆਪਣੇ ਅਦਾਰੇ ਜਿਹੜੇ ਨੇ ਉਹ ਕੱਲ ਬੰਦ ਰੱਖੇ ਜਾਣ ਔਰ ਅਸੀਂ ਆਪਣੇ ਇਸ ਸੰਘਰਸ਼ ਨੂੰ, ਖਾਲਿਸਤਾਨ ਨੂੰ ਫਤਿਹਯਾਬੀ ਤੱਕ ਲੈ ਕੇ ਜਾਈਏ। ਇਹ ਅਰਦਾਸ ਹੁਣ ਆਪਾਂ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਕਰਨੀ ਆ। ਸੋ ਤੁਸੀਂ ਜਿੰਨੇ ਆਏ ਹੋ, ਤੁਸੀਂ ਆਪਣਾ ਫਰਜ਼ ਅਦਾ ਕੀਤਾ ਆ। ਧੰਨਵਾਦ ਨਾ ਕਰਦੇ ਹੋਏ ਵੀ ਇੱਕ ਫਰਜ਼ ਮੈਨੂੰ ਵੀ ਅਦਾ ਕਰਨਾ ਪੈਂਦਾ ਹਰ ਵਾਰ ਕਿ ਤੁਹਾਡਾ ਸਾਰਿਆਂ ਦਾ ਧੰਨਵਾਦ ਕੀਤਾ ਜਾਵੇ। ਪਰ ਇਹ ਸਾਡਾ ਸਾਰਿਆਂ ਦਾ ਫਰਜ਼ ਹੈ, ਇਹਦੇ ਲਈ ਧੰਨਵਾਦ ਕੋਈ ਨਹੀਂ ਹੁੰਦਾ। ਸੋ ਖਾਲਿਸਤਾਨ ਦੇ ਸੰਘਰਸ਼ ਲਈ ਭਾਈ ਅੱਗੇ ਵਧੋ। ਜਿੰਨਾ ਚਿਰ ਇਸ ਜ਼ਬਾਨ ਦੇ ਵਿੱਚ ਸ਼ਬਦ ਨੇ, ਜਿੰਨਾ ਚਿਰ ਇਹਨਾਂ ਰਗਾਂ ਦੇ ਵਿੱਚੋਂ ਦੀ ਸਾਹ ਲੰਘਦਾ ਆ, ਖੂਨ ਲੰਘਦਾ ਆ, ਉਦੋਂ ਤੱਕ ਹਰ ਪੰਜਾਬੀ ਦੇ ਇਸ ਜ਼ਬਾਨ ਦੇ ਵਿੱਚੋਂ, ਧੁਰ ਅੰਦਰੋਂ ਦਿਲਾਂ ਦੇ ਵਿੱਚੋਂ ਨਿਕਲਦੇ ਖੂਨਾਂ ਦੇ ਵਿੱਚੋਂ, ਕਤਰੇ ਕਤਰੇ ਦੇ ਵਿੱਚੋਂ ਖਾਲਿਸਤਾਨ ਦੀ ਆਵਾਜ਼ ਆਉਣੀ ਚਾਹੀਦੀ ਆ। ਫਿਰ ਇਹ ਸੁਪਨਾ ਦੂਰ ਨਹੀਂ ਤੇ ਉਹਨਾਂ ਚਿਰ ਜਿੰਨੇ ਚਿਰ ਮਰਜ਼ੀ ਸਵਾਲ ਕਰੀ ਜਾਓ ਵੀ ਖਾਲਿਸਤਾਨ ਕਦੋਂ ਬਣੂਗਾ। ਜਦੋਂ ਤੱਕ ਘਰਾਂ 'ਚ ਬੈਠੇ ਹੋ, ਜਦੋਂ ਤੱਕ ਏਸੀਆਂ ਦੇ ਵਿੱਚ ਨਜ਼ਾਰੇ ਲੈਂਦੇ ਹੋ ਤੇ ਜਦੋਂ ਤੱਕ ਇਹ ਤੋਂ ਪਿੱਠ ਮੋੜ ਕੇ ਖਲੋਤੇ ਹੋ, ਉਦੋਂ ਤੱਕ ਨਹੀਂ ਬਣਦਾ। ਤੇ ਜੇ ਸਾਰੇ ਇਕੱਠੇ ਹੋ ਕੇ ਆਪਣਾ ਮੁੱਖ ਜਿਹੜਾ ਆ ਅਕਾਲ ਤਖਤ ਸਾਹਿਬ ਵੱਲ ਕਰ ਲਾਂਗੇ ਤੇ ਪਿੱਠ ਜਿਹੜੀ ਵਿਖਾਲੀ ਆ ਸੰਘਰਸ਼ ਨੂੰ, ਉਹਦੇ ਵੱਲ ਨੂੰ ਮੁੱਖ ਕਰ ਲਾਂਗੇ ਤੇ ਖਾਲਿਸਤਾਨ ਕੱਲ੍ਹ ਹੀ ਬਣਿਆ ਜਾਏ। ਸੋ ਇਹ ਸਵਾਲ ਹੁਣ ਬੰਦ ਕਰ ਦਈਏ। ਸੋ ਇਹ ਸਵਾਲ ਬੰਦ ਕਰ ਦੇਣਾ ਚਾਹੀਦਾ। ਖਾਲਿਸਤਾਨ ਇੱਕ ਨਾ ਇੱਕ ਦਿਨ ਬਣਨਾ ਹੀ ਆ। ਇਹ ਸਾਡੇ ਤੁਹਾਡੇ ਤੇ ਆ ਕਿ ਅਸੀਂ ਇਹਦੇ 'ਚ ਕਿੰਨਾ ਕੁ ਯੋਗਦਾਨ ਪਾਉਣਾ, ਤੇ ਇਸ ਆਸ ਦੇ ਨਾਲ ਕਿ ਹਰ ਬੰਦਾ, ਹਰ ਸੰਸਥਾ ਆਪਣੀ ਸਮਰੱਥਾ ਦੇ ਮੁਤਾਬਕ ਯੋਗਦਾਨ ਪਾਏਗਾ। ਇੰਨੀ ਗੱਲ ਕਹਿੰਦਾ ਆ ਮੈਂ ਆਪਣੀਆਂ ਬੇਨਤੀਆਂ ਨੂੰ ਇੱਥੇ ਸਮੇਟਦਾ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਸਾਡਾ ਇਹ ਸੰਘਰਸ਼ ਇੱਕ ਦਿਨ ਜਿਹੜਾ ਆ ਦੁਨੀਆ ਵੇਖੇਗੀ ਔਰ ਇਸ ਸੰਘਰਸ਼ ਨੂੰ ਫਤਿਹਯਾਬੀ ਮਿਲੇਗੀ। ਇੰਨੀਆਂ ਗੱਲਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।